ਪੰਜਾਬੀ ਰੇਡੀਓ ਦਿਵਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੇ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ, ਦੱਸਣਗੇ ਕਿ ਪੰਜਾਬ ਵਿੱਚ ਜਾਂ ਭਾਰਤ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ, ਅਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਸਵੀਰ ਸਿੰਘ ਜੀ ਜੋਸਨ ਮਾਊਂਟਨ ਹਾਊਸ, ਮਨਦੀਪ ਸਿੰਘ ਜੀ ਤੇ ਸਰਬਜੀਤ ਕੌਰ ਜੀ ਸੈਨੋਜੇ, ਜੱਸੀ ਗਿੱਲ ਤੇ ਜੱਸੀ ਸਿੱਧੂ ਜੀ ਬੇਕਰਸਫੀਲਡ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵੰਤ ਸਿੰਘ ਉਪਾਲ ਜੁੱਬਾ ਸਿਟੀ, ਕਸ਼ਮੀਰ ਸਿੰਘ ਜੀ ਸੈਕਰਾਮੈਂਟੋ ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਕਾਫੀ ਟਾਈਮ ਤੋਂ ਰੌਲਾ ਪੈਂਦਾ ਖੱਡਾਂ ਦਾ, ਰੇਤਾ ਦਾ, ਤੇ ਲੋਕੀ ਉਡੀਕਦੇ ਸੀਗੇ ਨਵੀਂ ਸਰਕਾਰ ਆਊਗੀ, ਕੁਛ ਹੋਊਗੀ, ਤੇ ਇਹਦੇ ਵਿੱਚ ਹੋਇਆ ਵੀ ਬਹੁਤ ਕੁਛ ਆ। ਤੇ ਜੇ ਇੱਕ ਹੁਣ ਖੱਡਾਂ ਦੀ ਬੋਲੀ ਦੀ ਗੱਲ ਕਰੀਏ ਕਿ ਇੱਕ ਪਰੌਂਠੇ ਬਣਾਉਣ ਵਾਲਾ ਉਹਨੇ ਸਭ ਤੋਂ ਮਹਿੰਗੀ ਜਿਹੜੀ ਖੱਡ ਲਈ ਹੈ। ਬਿਲਕੁਲ ਜੀ, ਇਹੀ ਐਕਚੁਅਲੀ ਜਿਹੜੀ ਆ ਉਹ ਹੈਰਾਨੀ ਵਾਲੀ ਗੱਲ ਆ ਬਹੁਤਿਆਂ ਦੇ ਵਾਸਤੇ ਕਿ ਰਾਣਾ ਸ਼ੂਗਰਜ਼ ਲਿਮਟਿਡ ਜਿਹੜੇ ਕਿ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਹੈ ਜੀ, ਇੱਥੇ ਦਫ਼ਤਰ ਦੇ ਵਿੱਚ ਮੁਲਾਜ਼ਮਾਂ ਨੂੰ ਪਰੌਂਠੇ ਖਵਾਉਣ ਵਾਲਾ ਅਮਿਤ ਬਹਾਦਰ ਪੰਜਾਬ ਦੀ ਸਭ ਤੋਂ ਮਹਿੰਗੀ ਰੇਤੇ ਤੇ ਬੱਜਰੀ ਦੀ ਖੱਡ ਦਾ ਮਾਲਕ ਹੈ। ਖੱਡਾਂ ਦੀ ਜਿਹੜੀ ਨਿਲਾਮੀ ਹੋਈ ਆ ਉਹਦੇ ਵਿੱਚ ਉਹਨੇ ਸ਼ਹੀਦ ਭਗਤ ਸਿੰਘ ਨਗਰ ਜਿਹੜਾ ਨਵਾਂ ਸ਼ਹਿਰ ਹੈ ਉਹਦੇ ਸੈਦਪੁਰ ਖੁਰਦ ਦੀ ਖੱਡ ਜਿਹੜੀ ਹੈ ਜੀ 26 ਕਰੋੜ ਤੇ 51 ਲੱਖ ਰੁਪਏ ਦੀ ਬੋਲੀ ਦੇ ਵਿੱਚ ਲਈ ਆ। ਇੱਥੇ ਹੀ ਨਹੀਂ, ਉਹਨੇ ਪੰਜਾਬ ਦੇ 32 ਵੱਡੇ ਬੰਦੇ ਜਿਨ੍ਹਾਂ ਨੇ ਇਸ ਖੱਡ ਦੇ ਉੱਤੇ ਬੋਲੀ ਲਾਈ ਸੀ ਉਹਨਾਂ ਨੂੰ ਪਛਾੜਿਆ। ਔਰ ਰਾਣਾ ਸ਼ੂਗਰਜ਼ ਮਿਲ ਦੇ ਘੱਟੋ ਘੱਟ 3 ਹੋਰ ਮੁਲਾਜ਼ਮ ਨੇ ਜਿਨ੍ਹਾਂ ਨੇ 19 ਤੇ 20 ਨੂੰ ਰੇਤੇ ਤੇ ਬੱਜਰੀ ਦੀਆਂ 99 ਖੱਡਾਂ ਦੇ ਵਿੱਚ ਹੋਈ ਨਿਲਾਮੀ ਦੇ ਵਿੱਚ ਸਫਲਤਾ ਜਿਹੜੀ ਉਹ ਹਾਸਲ ਕੀਤੀ। ਨੇਪਾਲ ਦਾ ਰਹਿਣ ਵਾਲਾ ਹੈ ਜੀ ਅਮਿਤ ਬਹਾਦਰ, ਜਿਹੜਾ ਰਾਣਾ ਸ਼ੂਗਰਜ਼ ਮਿਲ ਦੇ ਵਿੱਚ ਰਸੋਈਏ ਵਜੋਂ, ਨਿੱਜੀ ਰਸੋਈਏ ਵਜੋਂ ਜਿਹੜਾ ਜੀ ਉਹ ਕੰਮ ਕਰਦਾ ਹੈ, ਤੇ ਉਹਦੀ ਵਫਾਦਾਰੀ ਨੂੰ ਸ਼ਾਇਦ ਇਹ ਇਨਾਮ ਮਿਲਿਆ ਜੀ ਕਿ ਉਹ 26 ਕਰੋੜ ਤੇ 51 ਲੱਖ ਰੁਪਏ ਦੀ ਖੱਡ ਦੀ ਬੋਲੀ ਦੇਣ ਦੇ ਵਿੱਚ ਜਿਹੜਾ ਜੀ ਉਹ ਸਫਲ ਹੋ ਗਿਆ। ਇੱਕ ਆਮ ਜੇ ਰਸੋਈਏ ਦੇ ਵੱਲੋਂ, ਪਰੌਂਠੇ ਬਣਾਉਣ ਵਾਲੇ ਦੇ ਵੱਲੋਂ 26 ਕਰੋੜ ਰੁਪਏ ਤੋਂ ਉੱਪਰ ਖੱਡ ਦੀ ਸਫਲ ਬੋਲੀ ਦੇਣ ਦੇ ਬਾਰੇ ਦੇ ਵਿੱਚ ਵੱਡੀ ਘੁਸਰ ਮੁਸਰ ਜਿਹੜੀ ਆ ਜੀ ਉਹ ਸ਼ੁਰੂ ਹੋ ਗਈ ਆ। ਅਮਿਤ ਬਹਾਦਰ ਕਹਿੰਦਾ ਹੈ ਕਿ ਹਾਂ ਉਹਨੇ ਇਹ ਜਿਹੜੀ ਖੱਡ ਹੈ ਉਹ ਬਿਲਕੁਲ ਜਿਹੜੀ ਆ ਉਹ ਲਈ ਆ, ਉਹ ਇਸ ਗੱਲ ਤੋਂ ਮੁੱਕਰਦਾ ਨਿਗਾ ਜੀ। ਉਹਨੇ ਕਿਹਾ ਕਿ ਉਹ ਮੁਰਾਦਾਬਾਦ ਦੇ ਨਾਲ ਸੰਬੰਧਿਤ ਹੈ, ਉਹਦਾ ਪਿਓ ਨੇਪਾਲ ਤੋਂ ਆ ਕੇ ਲੰਮਾ ਸਮਾਂ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜਾ ਜੀ ਹੋ ਰਿਹਾ। ਰਾਣਾ ਸ਼ੂਗਰਜ਼ ਮਿਲ ਦਾ ਇੱਕ ਹੋਰ ਮੁਲਾਜ਼ਮ ਹੈ ਜੀ ਕੁਲਵਿੰਦਰ ਪਾਲ ਸਿੰਘ, ਉਹਨੇ ਨਵਾਂ ਸ਼ਹਿਰ ਦੀ ਮਹਿਦੀਪੁਰ ਖੱਡ ਜਿਹੜੀ ਹੈ ਜੀ ਉਹ 9 ਕਰੋੜ 21 ਲੱਖ ਰੁਪਏ 'ਚ ਲਈ ਆ। ਕੁਲਵਿੰਦਰ ਰਾਣਾ ਸ਼ੂਗਰਜ਼ ਮਿਲ ਦਾ ਸਰਕਾਰੀ ਵਿਭਾਗਾਂ ਸੰਬੰਧੀ ਕੰਮਕਾਜ ਵੇਖਦਾ ਹੈ। ਕੁਲਵਿੰਦਰ ਸਿੰਘ ਵੀ ਕਹਿੰਦਾ ਕਿ ਉਹਦਾ ਮੌਜੂਦਾ ਅਹੁਦਾ ਡਿਪਟੀ ਜਨਰਲ ਮੈਨੇਜਰ ਦਾ। ਉਹਨੇ ਕਿਹਾ ਕਿ ਹੱਦ ਖਤਮ ਹੋਣ ਤੋਂ ਪਹਿਲਾਂ ਮੰਗਲਵਾਰ ਨੂੰ ਬਚਦੀ ਰਕਮ ਜਿਹੜੀ ਉਹਨੇ ਜਮ੍ਹਾਂ ਕਰਵਾਤੀ ਸੀਗੀ। ਇਸ ਮੰਤਰੀ ਦੇ 2 ਹੋਰ ਮੁਲਾਜ਼ਮ ਸਫਲ 99 ਬੋਲੀਕਾਰਾਂ ਦੇ ਵਿੱਚ ਸ਼ਾਮਲ ਨੇ। ਗੁਰਿੰਦਰ ਸਿੰਘ ਨੂੰ 4 ਕਰੋੜ 11 ਲੱਖ ਰੁਪਏ ਦੇ ਵਿੱਚ ਮੁਹਾਲੀ ਜ਼ਿਲ੍ਹੇ ਦੀ ਪਿੰਡ ਰਾਮਪੁਰ ਕਲਾਂ ਦੀ ਖੱਡ ਮਿਲੀ ਹੈ। ਉਹ ਰਾਣਾ ਸ਼ੂਗਰਜ਼ ਦਾ ਗੰਨੇ ਸੰਬੰਧੀ ਕੰਮਕਾਜ ਦੇਖਦਾ ਹੈ। ਰਾਣਾ ਸ਼ੂਗਰਜ਼ ਦਾ ਇੱਕ ਹੋਰ ਮੁਲਾਜ਼ਮ ਬਲਰਾਜ ਸਿੰਘ, ਉਹਨੂੰ 10 ਕਰੋੜ 58 ਲੱਖ ਰੁਪਏ ਦੇ ਵਿੱਚ ਪਿੰਡ ਬਰਸਾਲ ਦੀ ਖੱਡ ਜਿਹੜੀ ਹੈ ਜੀ ਉਹ ਮਿਲੀ ਹੈ। ਜਿਹੜਾ ਨੇਪਾਲੀ ਲੈ ਗਿਆ ਜੀ ਸਭ ਤੋਂ ਮਹਿੰਗੀ ਖੱਡ, ਉਹਨੂੰ ਇਹ ਪੁੱਛਿਆ ਗਿਆ ਕਿ ਉਹਦੇ ਕੋਲ 26 ਕਰੋੜ ਰੁਪਏ ਦਾ ਬੰਦੋਬਸਤ ਉਹ ਕਿੱਥੋਂ ਜਿਹੜਾ ਜੀ ਉਹ ਕਰੂਗਾ, ਉਹ ਤਾਂ ਛੋਟਾ ਮੋਟਾ ਮੁਲਾਜ਼ਮ ਹੈ। ਤਾਂ ਉਹਨੇ ਕਿਹਾ ਜੀ ਕਿ ਕੋਸ਼ਿਸ਼ ਕਰਨ ਦੇ ਨਾਲ ਸਾਰਾ ਕੁਝ ਜਿਹੜਾ ਜੀ ਉਹ ਮਿਲ ਜੂਗਾ। ਕੁਲਵਿੰਦਰ ਪਾਲ ਪਹਿਲਾਂ ਤਾਂ ਇਹ ਕਹਿੰਦਾ ਜੀ ਕਿ ਉਹਦੇ ਕੋਲ ਸਰੋਤ ਹੈਗੇ ਆ, ਪਰ ਬਾਅਦ ਦੇ ਵਿੱਚ ਉਹ ਜਿਹੜਾ ਇਸ ਗੱਲ ਤੋਂ ਮੁੱਕਰ ਗਿਆ। ਔਰ ਇਹ ਬੜੀ ਇਸ ਵੇਲੇ ਚਰਚਾ ਜਿਹੜੀ ਹੈ ਜੀ ਵੱਡੇ ਪੱਧਰ ਦੇ ਉੱਤੇ ਜਿਹੜੀ ਚੱਲ ਰਹੀ ਹੈ ਕਿ ਇਹਨਾਂ ਦਾ ਲਈਆਂ ਨਹੀਂ ਇਹ ਖੱਡਾਂ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਦੇ ਰਸੋਈਏ ਵੀ ਪਹਿਲਾਂ ਜਿਹੜਾ ਜੀ ਉਹ ਚਰਚਾ ਦੇ ਵਿੱਚ ਰਹੇ ਨੇ ਇਸ ਪੱਖੋਂ ਕਿ ਬੇਨਾਮੀਆਂ ਬਹੁਤ ਸਾਰੀਆਂ ਪ੍ਰਾਪਰਟੀਜ਼ ਤੇ ਬਹੁਤ ਸਾਰੇ ਕਾਰੋਬਾਰ ਜਿਹੜੇ ਆ ਜੀ ਉਹਨਾਂ ਦੇ ਨਾਵਾਂ ਦੇ ਉੱਤੇ ਇਹ ਕਰਦੇ ਰਹੇ ਆ ਜੀ। ਬਿਲਕੁਲ ਜੀ, ਸ਼ਕਲਾਂ ਹੀ ਬਦਲੀਆਂ, ਕੁਰਸੀਆਂ ਉਹੀ ਕੰਮ ਉਹੀ ਆ। ਮੇਰਾ ਤਾਂ ਆਪ ਦਿਲ ਕਰਦਾ ਕਿ ਇੱਥੋਂ ਛਡਾ ਕੇ ਰਾਣਾ ਦੀ ਜਿਹੜੀ ਸ਼ੂਗਰ ਮਿਲ ਆ ਉੱਥੇ ਜੋਬ ਲੈ ਜਾ ਕੇ, ਪੈਸੇ ਕਰੋੜਾਂ ਦੇ ਹਿਸਾਬ ਨਾਲ ਮਿਲਦੇ ਆ ਤੇ ਕੰਮ ਉਹੀ ਆ ਇਹਨਾਂ ਦੇ। ਤੇ ਅੱਗੇ ਆਪਾਂ ਪੀਲੀਭਿਤ ਕਾਂਡ ਦੀ ਜੇ ਗੱਲ ਕਰੀਏ ਤਾਂ ਜਿਹੜੀ ਯੂਪੀ ਦੀ ਸਰਕਾਰ ਆ ਉਸ ਨੂੰ ਨੋਟਿਸ
ਬਿਲਕੁਲ ਜੀ। ਐਕਚੁਅਲੀ ਇਹ ਪੀਲੀਭੀਤ ਜਿਹੜਾ ਯਾਦ ਹੋਣਾ ਕਿ 1994 ਦੇ ਵਿੱਚ ਹੋਇਆ ਸੀਗਾ ਜੀ। ਇਹ ਸਿੱਖ 7 ਸਿੱਖ ਹਵਾਲਾਤੀ ਸੀਗੇ ਜਿਨ੍ਹਾਂ ਦੀ ਮੌਤ ਸੰਬੰਧੀ ਹੁਣ 41 ਜੇਲ੍ਹ ਅਧਿਕਾਰੀਆਂ ਦੇ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਜੀ ਉਹਦੇ ਵੱਲੋਂ ਕੇਸ ਚਲਾਉਣ ਦੀ ਮੰਗ ਲਈ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਯੂਪੀ ਦੀ ਸਰਕਾਰ ਨੂੰ ਨੋਟਿਸ ਜਾਰੀ ਕਰਕੇ 7 ਜੁਲਾਈ ਤੱਕ ਜਵਾਬ ਦੇਣ ਦੇ ਵਾਸਤੇ ਕਿਹਾ ਗਿਆ। 8 ਤੇ 9 ਨਵੰਬਰ 1994 ਦੀ ਰਾਤ ਨੂੰ ਜਿਹੜੇ ਸਿੱਖ ਹਵਾਲਾਤੀਆਂ ਦੇ ਨਾਲ ਜੇਲ੍ਹ ਸੁਪਰੀਡੈਂਡੈਂਟ ਵਿਦਿਆਂਚਲ ਸਿੰਘ ਯਾਦਵ ਤੇ ਕੁਝ ਹੋਰ ਅਧਿਕਾਰੀਆਂ ਨੇ ਕੁੱਟਮਾਰ ਕੀਤੀ ਸੀ, ਜਿਹਦੇ ਕਰਕੇ 7 ਹਵਾਲਾਤੀਆਂ ਦੀ ਮੌਤ ਹੋ ਗਈ ਸੀ। ਕਈਆਂ ਨੂੰ ਗੰਭੀਰ ਸੱਟਾਂ ਜਿਹੜੀਆਂ ਉਹ ਲੱਗੀਆਂ ਸੀਗੀਆਂ। ਸਾਲ 2007 ਦੇ ਵਿੱਚ ਪੀਲੀਭੀਤ ਜ਼ਿਲ੍ਹਾ ਅਦਾਲਤ ਨੇ ਮੁਲਾਇਮ ਸਿੰਘ ਯਾਦਵ ਸਰਕਾਰ ਦੇ ਵੱਲੋਂ ਜੇਲ੍ਹ ਅਧਿਕਾਰੀਆਂ ਦੇ ਖਿਲਾਫ ਕੇਸ ਵਾਪਸ ਲੈਣ ਲਈ ਅਰਜ਼ੀ ਮਨਜ਼ੂਰ ਕਰ ਲਈ ਸੀਗੀ ਔਰ ਇਹਨੂੰ ਲੈ ਕੇ ਜਿਹੜਾ ਸੀਗਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸੁਪਰੀਮ ਕੋਰਟ ਚਲੇ ਗਈ। ਸੁਪਰੀਮ ਕੋਰਟ ਨੇ ਸੁਣਵਾਈ ਕਰਦਿਆਂ ਕਿਹਾ ਜੀ ਕਿ ਇਹਨੂੰ ਦੁਬਾਰਾ ਤੁਸੀਂ ਹਾਈ ਕੋਰਟ ਦੇ ਵਿੱਚ ਲੈ ਕੇ ਜਾਓ ਉੱਤਰ ਪ੍ਰਦੇਸ਼ ਦੀ। ਉੱਥੇ ਇਹ ਜਿਹੜਾ ਜੀ ਦੁਬਾਰਾ ਕੇਸ ਕੀਤਾ ਗਿਆ ਤੇ ਹੁਣ ਜਿਹੜਾ ਯੂਪੀ ਦੀ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ। 7 ਤਰੀਕ ਤੱਕ ਜਵਾਬ ਦੇਣ ਲਈ ਕਿਹਾ ਗਿਆ। 14 ਜੁਲਾਈ ਨੂੰ ਜਿਹੜਾ ਜੀ ਅਗਲੀ ਸੁਣਵਾਈ ਇਹਦੀ ਹੋਊਗੀ ਜੀ। ਜੀ ਤੇ ਅੱਗੇ ਆਪਾਂ ਪੰਜਾਬ ਦੇ ਸਿੱਖਿਆ ਮੰਤਰੀ ਤੇ ਇੱਕ ਵਿਧਾਇਕ ਦੇ ਵਿਚਕਾਰ ਜਿਹੜੀ ਜੰਗ ਛਿੜ ਰਹੀ ਆ ਉਹ ਕਾਂਗਰਸ ਦੇ ਪ੍ਰਧਾਨ ਕੋਲ ਮਾਮਲਾ ਪਹੁੰਚਿਆ। ਬਿਲਕੁਲ ਜੀ। ਐਕਚੁਅਲੀ ਜੋ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਫੇਰ ਬਦਲੀਆਂ ਹੋਈਆਂ ਜੀ ਰਾਤ। ਉਹ ਕਹਾਣੀ ਤਾਂ ਜਿਹੜੀ ਆ ਉਹ ਸੂਤ ਨਹੀਂ ਆ ਰਹੀ। ਜਿਹੜੀ ਪ੍ਰਸ਼ਾਸਨ ਦੇ ਉੱਤੇ ਪਕੜ ਹੈ ਉਹ ਨਹੀਂ ਬਣ ਰਹੀ। ਉਹਦਾ ਆਪਾਂ ਬੜੀ ਵਾਰੀ ਜਿਹੜਾ ਜੀ ਉਹ ਜ਼ਿਕਰ ਕੀਤਾ। ਸ਼ਾਇਦ ਜਿਹੜੀ ਕਾਂਗਰਸ ਹੈ ਜੀ ਜਾਂ ਤਾਂ 10 ਸਾਲ ਦੇ ਵਿੱਚ ਉਹਨੂੰ ਰਾਜ ਕਰਨਾ ਭੁੱਲ ਗਿਆ ਜਾਂ ਜਿਹੜੇ ਅਕਾਲੀ 10 ਸਾਲ ਰਾਜ ਕਰ ਗਏ ਜੀ ਉਹ ਜੜ੍ਹਾਂ ਇੰਨੀਆਂ ਡੂੰਘੀਆਂ ਲਾ ਗਏ ਕਿ ਹੁਣ ਜਿਹੜਾ ਜੀ ਇਹ ਕਹਾਣੀ ਸੂਤ ਨਹੀਂ ਆ ਰਹੀ। ਆਪਸ ਦੇ ਵਿੱਚ ਖੈਬੜਪਣਾ ਜਿਹੜਾ ਜੀ ਉਹ ਵਾਹਵਾ ਵੱਡੇ ਪੱਧਰ ਦੇ ਉੱਤੇ ਚੱਲੀ ਜਾਂਦਾ। ਕੋਈ ਅਫਸਰਾਂ ਦੀਆਂ ਬਦਲੀਆਂ ਨੂੰ ਲੈ ਕੇ ਕੁਝ ਇਸੇ ਤਰੀਕੇ ਦੇ ਨਾਲ ਜ਼ੀਰਾ ਹਲਕੇ ਦਾ ਜਿਹੜਾ ਜੀ ਵਿਧਾਇਕ ਹੈ ਕੁਲਬੀਰ ਸਿੰਘ ਜ਼ੀਰਾ ਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਵਿਚਾਲੇ ਵੀ ਇਹ ਸਾਰਾ ਕੁਝ ਜਿਹੜਾ ਜੀ ਚੱਲ ਰਿਹਾ। ਫਿਰੋਜ਼ਪੁਰ ਜ਼ਿਲ੍ਹੇ ਦਾ ਐਕਚੁਅਲੀ ਸਿੱਖਿਆ ਅਧਿਕਾਰੀ ਲਾਉਣ ਦੇ ਮਾਮਲੇ ਦੇ ਤੋਂ ਜਿਹੜਾ ਜੀ ਇਹ ਵਿਵਾਦ ਸ਼ੁਰੂ ਹੋਇਆ। ਇਹ ਮਾਮਲਾ ਦੋਨੋਂ ਜਾਣੇ ਜਿਹੜੇ ਦੀ ਮੁੱਖ ਮੰਤਰੀ ਤੱਕ ਲਿਜਾਣਾ ਚਾਹੁੰਦੇ ਸੀਗੇ ਪਰ ਹੁਣ ਇਹ ਮਾਮਲਾ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰਾਂ ਦੇ ਉੱਤੇ ਜਿਹੜਾ ਜੀ ਉਹ ਛੱਡ ਦਿੱਤਾ ਗਿਆ। ਕੁਲਬੀਰ ਸਿੰਘ ਜ਼ੀਰਾ ਕਹਿੰਦਾ ਹੈ ਕਿ ਜਿਹੜੇ ਸਿੱਖਿਆ ਅਧਿਕਾਰੀ ਖਿਲਾਫ ਸ਼ਿਕਾਇਤਾਂ ਕੀਤੀਆਂ ਸੀਗੀਆਂ ਉਹਨੂੰ ਮੰਤਰੀ ਨੇ ਚੰਗੇ ਅਹੁਦੇ ਦੇ ਉੱਤੇ ਲਾਤਾ ਤੇ ਇਸ ਮਸਲੇ ਨੂੰ ਹੱਲ ਕਰਾਉਣ ਦੇ ਵਾਸਤੇ ਉਹਨਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜੇ ਸਿਆਸੀ ਸਲਾਹਕਾਰ ਨੇ ਕੈਪਟਨ ਸੰਦੀਪ ਸਿੰਘ ਸੰਧੂ ਉਹਨਾਂ ਦੇ ਨਾਲ ਵੀ ਮੁਲਾਕਾਤ ਜਿਹੜੀ ਉਹ ਕੀਤੀ ਔਰ ਇਸ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਜਿਹੜਾ ਉਹਨਾਂ ਨੇ ਦਿੱਤਾ ਸੀਗਾ ਔਰ ਜਿਹੜੇ ਸੰਧੂ ਨੇ ਉਹਨਾਂ ਨੇ ਵੀ ਦਾਅਵਾ ਕੀਤਾ ਸੀਗਾ ਜੀ ਕਿ ਇਹ ਮਾਮਲਾ ਨਿਪਟ ਗਿਆ। ਪਰ ਇਹ ਰੇੜਕਾ ਜਾਰੀ ਆ ਅਜੇ ਵੀ। ਹੁਣ ਇਹ ਮਾਮਲਾ ਚਲੇ ਗਿਆ ਜੀ ਕਾਂਗਰਸ ਦੇ ਪ੍ਰਧਾਨ ਦੇ ਕੋਲੇ। ਸਿੱਖਿਆ ਮੰਤਰੀ ਅਰੁਣਾ ਚੌਧਰੀ ਵਿਧਾਇਕ ਦੇ ਗੱਲਬਾਤ ਕਰਨ ਦੇ ਵਤੀਰੇ ਤੋਂ ਨਾਰਾਜ਼ ਹੈ। ਕਾਂਗਰਸ ਪ੍ਰਧਾਨ ਸੁਨੀਲ ਜਾਖੜ ਹੋਰਾਂ ਨੇ ਕਿਹਾ ਕਿ ਇਹ ਮਾਮਲਾ ਆਪਸੀ ਤਾਲਮੇਲ ਦੀ ਘਾਟ ਦਾ ਨਤੀਜਾ ਹੈ। ਪਹਿਲੀ ਵਾਰੀ ਚੁਣੇ ਗਏ ਜਿਹੜੇ ਆਗੂਆਂ ਦੇ ਮੁੱਦਿਆਂ ਨੂੰ ਸੀਨੀਅਰ ਅਧਿਕਾਰੀਆਂ ਤੇ ਮੰਤਰੀਆਂ ਨੂੰ ਪਹਿਲ ਦੇਣ ਦੇ ਆਧਾਰ ਦੇ ਉੱਤੇ ਸੁਣਨਾ ਤੇ ਹੱਲ ਜਿਹੜਾ ਜੀ ਉਹ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਵਿਧਾਇਕ ਇਸ ਮਸਲੇ ਨੂੰ ਹੋਰ ਉਭਾਰਨਗੇ ਨਹੀਂ। ਪਰ ਦੂਜੇ ਪਾਸੇ ਜਿਹੜਾ ਕੁਲਬੀਰ ਸਿੰਘ ਜ਼ੀਰਾ ਜੀ ਜਿਸ ਕਿਸਮ ਦੇ ਨਾਲ ਉਹ ਬਿਆਨਬਾਜ਼ੀ ਕਰ ਰਿਹਾ ਲੱਗਦਾ ਨਹੀਂ ਜੀ ਕਿ ਉਹ ਇਸ ਮਸਲੇ ਨੂੰ ਉਭਾਰੂਗਾ ਨਹੀਂ ਤੇ ਇਹਨੂੰ ਜਿਹੜਾ ਜੀ ਉਹ ਅੱਗੋਂ ਨਹੀਂ ਚੁੱਕੂਗਾ। ਜਿਹੜਾ ਸਾਰੀ ਕਹਾਣੀ ਹੈ ਨਾ ਜੀ ਉਹ ਅਟਕੀ ਹੋਈ ਆ ਆਪੋ ਆਪਣੇ ਪਸੰਦੀਦਾ ਅਫਸਰ ਲੱਗਣ ਤੇ ਲਵਾਉਣ ਦੇ ਵਾਸਤੇ। ਸਾਰਾ ਕੁਝ ਉਹਦੇ ਆਲੇ ਦੁਆਲੇ ਹੀ ਚੱਲੀ ਜਾਂਦਾ। 2.5 ਮਹੀਨੇ ਤਕਰੀਬਨ ਜਿਹੜੇ ਦੀ ਉਹ ਸਰਕਾਰ ਨੂੰ ਹੋ ਗਏ ਅਜੇ ਵੀ ਜਿਹੜੀਆਂ ਬਦਲੀਆਂ ਨੇ ਉਹ ਸੂਤ ਨਹੀਂ ਆ ਰਹੀਆਂ। ਅਫਸਰ ਕਿਹੜਾ ਕਿੱਥੇ ਲਾਇਆ ਜਾਵੇ ਔਰ ਕਿਵੇਂ ਜਿਹੜਾ ਜੀ ਉਹ ਲਾਇਆ ਜਾਵੇ ਕੋਈ ਕਿਸੇ ਨੂੰ ਪਸੰਦ ਨਹੀਂਗਾ ਤੇ ਕੋਈ ਕਿਸੇ ਨੂੰ ਪਸੰਦ ਨਹੀਂਗਾ। ਬਿਲਕੁਲ ਜੀ। ਇਸ ਤਰ੍ਹਾਂ ਲੱਗਦਾ ਕਈ ਵਾਰੀ ਵੀ ਰਾਜ ਭਾਗ ਤਾਂ ਇਹਨਾਂ ਨੂੰ ਅਚਨਚੇਤ ਹੀ ਮਿਲ ਗਿਆ, ਕੋਈ ਤਿਆਰੀ ਹੀ ਨਹੀਂ ਸੀਗੀ ਪਹਿਲਾਂ। ਤੇ ਅੱਗੇ ਆਪਾਂ ਜਿਹੜਾ ਵੀ ਮਾਮਲੇ ਨੂੰ ਹੱਥ ਪਾਇਆ ਜਾਂਦਾ ਉਹਦੇ ਵਿੱਚ ਘਪਲੇ ਨਿਕਲਦੇ ਆ ਤੇ ਪੰਜਾਬ ਦੇ ਵਿੱਚ ਜਿਹੜੀਆਂ ਰੇਹੜੀ ਰਿਕਸ਼ੇ ਵਾਲਿਆਂ ਦੀ ਸੀ ਉਹਨਾਂ ਦਾ ਘਪਲਾ ਵੀ ਸਾਹਮਣੇ ਆਇਆ। ਬਿਲਕੁਲ ਜੀ। ਐਕਚੁਅਲੀ ਇਹ ਸਵਾਲ ਇਹ ਆ ਜੀ ਕਿ ਰੋਜ਼ ਦੇ ਇਹ ਘਪਲੇ ਨੇ। ਸਿਆਣੇ ਕਹਿੰਦੇ ਨੇ ਕਿ ਘਰ ਡੈਣ ਵੀ ਛੱਡ ਦਿੰਦੀ ਪਰ ਇਹਨਾਂ ਨਹੀਂ ਜਿਹੜਾ ਜੀ ਕੋਈ ਵੀ ਛੱਡਿਆ। ਜਿਹੜਾ ਗਰੀਬ ਮਜ਼ਦੂਰ ਆ ਉਹਨਾਂ ਦੇ ਵਾਸਤੇ ਉਹਨਾਂ ਨੂੰ ਰੇਹੜੀਆਂ ਐਕਚੁਅਲੀ ਲੈ ਕੇ ਇਹ ਦੇਣੀਆਂ ਸੀਗੀਆਂ। ਚੋਣਾਂ ਤੋਂ ਪਹਿਲਾਂ ਇਹ ਰੇਹੜੀ ਰਿਕਸ਼ਾ ਜਿਹੜੇ ਨੇ ਢੋਆ ਢੁਆਈ ਦੇ ਕੰਮ ਆਉਂਦੇ ਆ ਉਹ ਵੰਡਣੇ ਸੀਗੇ ਜੀ। ਇਹਦੇ ਬਾਰੇ ਵੀ ਹੁਣ ਘਪਲਾ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਵੱਲੋਂ ਜਿਹੜੀ ਕੀਤੀ ਗਈ ਪੜਤਾਲ ਆ ਇਹਦੇ ਵਿੱਚ ਘਪਲੇ ਦਾ ਪਰਦਾਫਾਸ਼ ਹੋਇਆ ਜੀ। ਹੁਣ ਜਦੋਂ ਮਹਿਕਮੇ ਦਾ ਆ ਗਿਆ ਤਾਂ ਦੱਸਣ ਦੀ ਲੋੜ ਨਹੀਂ ਹੈ ਕਿ ਕਿਹਦੇ ਵੱਲ ਨੂੰ ਉਂਗਲ ਜਿਹੜੀ ਆ ਉਹ ਜਾਂਦੀ ਹੈ। ਭਲਾਈ ਵਿਭਾਗ ਦੇ ਵੱਲੋਂ
ਦਲਿਤਾਂ ਨੂੰ ਮੁਫਤ ਰਿਕਸ਼ਾ ਰੇਹੜੀ ਦੇਣ ਦੇ ਵਾਸਤੇ ਕਰੋੜਾਂ ਰੁਪਏ ਦੇ ਫੰਡ ਪੰਚਾਇਤ ਵਿਭਾਗ ਨੂੰ ਜਾਰੀ ਕੀਤੇ ਗਏ ਸੀਗੇ। ਸੰਗਰੂਰ ਦੀ ਇੱਕ ਫਰਮ ਦੇ ਵਾਰੇ ਨਿਆਰੇ ਜਿਹੜੇ ਆ ਜੀ ਇਸ ਮਾਮਲੇ ਦੇ ਵਿੱਚ ਹੋਏ ਨੇ। ਅੱਧੀ ਦਰਜਨ ਜ਼ਿਲ੍ਹਿਆਂ ਦੇ ਵਿੱਚ ਰਿਕਸ਼ਾ ਰੇਹੜੀਆਂ ਦੀ ਖਰੀਦ ਕੀਤੀ ਗਈ ਸੀਗੀ। ਕੇਂਦਰ ਸਰਕਾਰ ਦੇ ਵੱਲੋਂ ਪ੍ਰਤੀ ਰਿਕਸ਼ਾ ਰੇਹੜੀ 10,000 ਰੁਪਏ ਦੇ ਫੰਡ ਜਿਹੜਾ ਜੀ ਉਹ ਜਾਰੀ ਕੀਤਾ ਗਿਆ ਸੀਗਾ। ਇਹਦੀਆਂ ਬਕਾਇਦਾ ਸਪੈਸੀਫਿਕੇਸ਼ਨਸ ਦਿੱਤੀਆਂ ਗਈਆਂ ਸੀਗੀਆਂ। ਸਾਲ 16-17 ਦੇ ਦੌਰਾਨ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਪਿਛਲੀ ਸਰਕਾਰ ਸੀ ਇਹਦੇ ਹਲਕਾ ਇੰਚਾਰਜ ਤੇ ਮੰਤਰੀਆਂ ਦੇ ਵੱਲੋਂ ਇਹਨਾਂ ਦੀ ਵੰਡ ਕੀਤੀ ਗਈ ਸੀਗੀ। ਬਠਿੰਡੇ ਦੇ ਵਿੱਚ ਇਸ ਸਕੀਮ ਦੇ ਤਹਿਤ 1 ਕਰੋੜ ਦੇ ਫੰਡ ਦਿੱਤੇ ਗਏ ਸੀਗੇ। ਇਹਦੇ ਨਾਲ 1500 ਰਿਕਸ਼ੇ ਖਰੀਦੇ ਗਏ। ਬਠਿੰਡੇ ਦੇ ਵਿੱਚ ਸਭ ਤੋਂ ਘੱਟ ਰੇਟ ਤੇ ਖਰੀਦ ਹੋਈ, ਜਿਹੜੀ ਪ੍ਰਤੀ ਰਿਕਸ਼ਾ ਰੇਹੜੀ 6895 ਰੁਪਏ ਆਇਆ ਸੀਗਾ 10,000 ਰੁਪਇਆ ਦੇ ਕਰੀਬ। ਮਾਨਸਾ ਦੀ ਜਨਤਾ ਟਰੇਡਰਸ ਦੇ ਵੱਲੋਂ ਇਹ ਸਪਲਾਈ ਕੀਤੀ ਗਈ। ਜ਼ਿਲ੍ਹਾ ਬਰਨਾਲਾ ਦੇ ਵਿੱਚ 300 ਰਿਕਸ਼ਾ ਰੇਹੜੀਆਂ ਦੀ ਖਰੀਦ ਕੀਤੀ ਗਈ, ਜਿਨ੍ਹਾਂ ਵਾਸਤੇ ਨਾ ਟੈਂਡਰ ਲਾਏ ਗਏ, ਨਾ ਕਿਸੇ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਗਿਆ। ਬਰਨਾਲਾ ਦੇ ਵਿੱਚ ਚੁੱਪ ਚਪੀਤੇ ਜ਼ੀਰਕਪੁਰ ਦੀ ਇੱਕ ਫਰਮ ਤੋਂ ਇਹ ਰੇਹੜੀਆਂ ਖਰੀਦ ਲਈਆਂ ਗਈਆਂ। ਜ਼ਿਲ੍ਹਾ ਦਿਹਾਤੀ ਵਿਕਾਸ ਏਜੰਸੀ ਨੇ 3 ਫਰਮਾਂ ਤੋਂ ਕੋਟੀਸ਼ਨਾਂ ਲੈ ਲਈਆਂ ਤੇ ਜ਼ੀਰਕਪੁਰ ਦੀ ਫਰਮ ਤੋਂ 9480 ਰੁਪਏ ਦੇ ਹਿਸਾਬ ਦੇ ਨਾਲ ਰੇਹੜੀਆਂ ਦੀ ਉਹ ਖਰੀਦ ਲਈਆਂ। ਇਹ ਫਰਮ ਸੰਗਰੂਰ ਦੇ ਚਰਚਿਤ ਵਿਅਕਤੀ ਦੀ ਆ। ਪੜਤਾਲ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਖਰੀਦ ਪ੍ਰਕਿਰਿਆ ਦੇ ਵਿੱਚ ਸ਼ਾਮਲ 3 ਫਰਮਾਂ ਦੀ ਭੂਮਿਕਾ ਸ਼ੱਕੀ ਆ, ਕਿਉਂਕਿ ਜਦੋਂ ਕੋਈ ਜਨਤਕ ਇਸ਼ਤਿਹਾਰ ਹੀ ਨਹੀਂ ਦਿੱਤਾ ਗਿਆ ਤਾਂ ਇਹ 3 ਫਰਮਾਂ ਜਿਹੜੀਆਂ ਸੀਗੀਆਂ ਜੀ ਉਹ ਕਿਵੇਂ ਪਹੁੰਚ ਗਈਆਂ ਇਹਦੇ ਉੱਤੇ ਬਿੱਡ ਲਾਉਣ ਦੇ ਵਾਸਤੇ। ਪਟਿਆਲੇ 'ਚ ਹੋਈ ਖਰੀਦ ਨੂੰ ਨਿਯਮਾਂ ਦੇ ਅਨੁਸਾਰ ਦੱਸਿਆ ਗਿਆ, ਪਰ ਪਟਿਆਲੇ ਦੇ ਵਿੱਚ ਸਭ ਤੋਂ ਜ਼ਿਆਦਾ ਕੀਮਤ ਦੇ ਉੱਤੇ 9890 ਰੁਪਏ ਦੇ ਵਿੱਚ ਪ੍ਰਤੀ ਰੇਹੜੀ ਰਿਕਸ਼ਾ ਜਿਹੜਾ ਖਰੀਦਿਆ ਗਿਆ। ਸਪੈਸੀਫਿਕੇਸ਼ਨਾਂ ਜਿਹੜੀਆਂ ਨੇ ਉਹਦੇ ਵਿੱਚ ਰਿਕਸ਼ਾ ਰੇਹੜੀ ਬਠਿੰਡਾ ਪ੍ਰਸ਼ਾਸਨ 6895 ਰੁਪਏ 'ਚ ਖਰੀਦ ਕਰਦਾ ਹੈ। ਦੂਜੇ ਜ਼ਿਲ੍ਹੇ ਉਹੀ ਰਿਕਸ਼ਾ ਰੇਹੜੀ ਜਿਹੜੀ ਹੈ ਜੀ ਉਹ 9500 ਰੁਪਏ ਤੋਂ ਉੱਪਰ ਦੇ ਭਾਅ ਦੇ ਵਿੱਚ ਲੈਂਦੇ ਨੇ ਜੀ, ਜਿਹਦੇ ਤੋਂ ਇਹ ਸਾਰੀ ਗੜਬੜ ਸਾਹਮਣੇ ਜਿਹੜੀ ਜੀ ਉਹ ਆ ਗਈ। ਇਹਦੀ ਜਾਂਚ ਹੋ ਗਈ ਔਰ ਡਾਇਰੈਕਟਰ ਨੇ ਜਿਹੜੀ ਜਾਂਚ ਆ ਜੀ ਉਹ ਮਹਿਕਮੇ ਨੂੰ ਸੌਂਪਤੀ ਆ। ਵੇਖਦੇ ਹਾਂ ਹੁਣ ਮਹਿਕਮਾ ਜਿਹੜਾ ਜੀ ਉਹ ਸਿਰਫ ਇਹਨੂੰ ਖਬਰ ਤੱਕ ਸੀਮਿਤ ਰੱਖਦਾ ਜਾਂ ਇਹਦੇ ਉੱਤੇ ਅੱਗੇ ਵੀ ਤੁਰਦਾ ਜੀ। ਬਿਲਕੁਲ ਜੀ, ਦੇਖਣ ਵਾਲੀ ਗੱਲ ਹੋਊ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਰੇਤਾ ਦੀ ਦੁਆਰਾ ਹੁੰਦੇ ਆ ਕਿ ਜਿਹੜੀ ਬੋਲੀ ਲੱਗੀ ਸੀਗੀ, ਲੋਕ ਆਏ ਸੀਗੇ, ਬੋਲੀ ਲਾ ਗਿਆ ਪਰ ਮੁੜ ਕੇ ਨਹੀਂ ਆਏ, ਉਹਨਾਂ ਨੂੰ ਬਲੈਕ ਲਿਸਟ ਕੀਤਾ। ਜਦੋਂ ਐਕਚੁਅਲੀ ਬੋਲੀ ਲੱਗੀ ਆਪਾਂ ਉਦੋਂ ਵੀ ਗੱਲ ਜਿਹੜੀ ਕੀਤੀ ਸੀਗੀ ਕਿ ਇਹ ਸਭ ਤੋਂ ਵੱਡੀ ਤਾਂ ਗੱਲ ਇਹ ਹੋਊਗੀ ਕਿ ਕੀ ਇਹ ਆਉਂਦੇ ਆ ਮਤਲਬ ਕਿ ਜਿਨ੍ਹਾਂ ਨੇ ਬੋਲੀ ਦਿੱਤੀ ਆ, ਕਿਉਂਕਿ ਸ਼ਰਾਬ ਦੇ ਠੇਕਿਆਂ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਹੋਇਆ ਸੀਗਾ ਕਿ ਬੋਲੀ ਲਾ ਕੇ ਮੁੜ ਕੇ ਆਏ ਨਹੀਂ। ਫਿਰ ਸਰਕਾਰ ਨੇ ਜਿਹੜੇ ਅਗਲੇ ਠੇਕੇਦਾਰ ਸੀ ਉਹਨਾਂ ਨੂੰ ਉਹਨਾਂ ਦੇ ਭਾਅ ਦੇ ਨਾਲ ਜਿਹੜੀਆਂ ਜੀ ਇਹ ਸ਼ਰਾਬ ਦੀਆਂ ਠੇਕੇ ਜਿਹੜੇ ਸੀਗੇ ਉਹ ਜਾਰੀ ਕਰਤੇ ਸੀ। ਰੇਤਾ ਦੀਆਂ ਖੱਡਾਂ ਦੇ ਵਿੱਚ ਵੀ ਬਹੁਤਾ ਕੁਝ ਜਿਹੜਾ ਇਦਾਂ ਹੀ ਹੋਇਆ ਔਰ ਬੋਲੀ ਦੇ ਕੇ ਜਿਹੜੀ ਸਰਕਾਰ ਸੀ ਜੀ ਉਹਨੇ ਇੱਕ ਦਿਨ ਹੀ ਅਜੇ ਖੁਸ਼ੀ ਮਨਾਈ ਸੀਗੀ ਕਿ 1026 ਕਰੋੜ ਰੁਪਏ ਦੀ ਬੋਲੀ ਦੇ ਨਾਲ ਖਜ਼ਾਨਾ ਜਿਹੜਾ ਜੀ ਉਹ ਬਾਗੋ ਬਾਗ ਹੋ ਗਿਆ। ਪਰ ਜਿਹੜੀ ਹੈ ਜੀ ਇਹ ਹੁਣ ਬੋਲੀ ਦੇ ਵਿੱਚ ਬਹੁਤੇ ਆਏ ਨਹੀਂ, 50% ਤੋਂ ਉੱਪਰ ਜਿਹੜੇ ਸੀ ਬੋਲੀ ਦੇ ਕੇ। ਹੁਣ ਸਰਕਾਰ ਨੇ ਇਹਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਔਰ ਬਲੈਕ ਲਿਸਟ ਕਰਨ ਤੋਂ ਬਾਅਦ ਇਹ ਕਿਹਾ ਜੀ ਕਿ ਇਹਨਾਂ ਖੱਡਾਂ ਦੀ ਦੁਬਾਰਾ ਬੋਲੀ ਹੋਊਗੀ 15 ਦਿਨਾਂ ਤੋਂ ਬਾਅਦ। ਤੇ ਨਿਰਸੰਦੇਹ ਇੱਥੇ ਜਦੋਂ 15 ਦਿਨ ਤੋਂ ਬਾਅਦ ਬੋਲੀ ਹੋਊਗੀ ਜੀ ਫਿਰ ਹੁਣ ਆਹ ਗੱਲ ਤਾਂ ਬਣਨੀ ਨਹੀਂ ਜਿੱਥੋਂ ਤੱਕ ਇਹ ਬੋਲੀ ਜਿਹੜੀ ਸੀ ਪਹਿਲਾਂ ਚਲੇਗੀ। ਹੁਣ ਉੱਥੇ ਜਿਹੜੀਆਂ ਖੱਡਾਂ ਸਰਕਾਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਦੇਣਾ ਚਾਹੂਗੀ ਵੀ ਜਿਵੇਂ ਵੀ ਆ ਇਹ ਚਲੇ ਜਾਵੇ ਤਾਂ ਕਿ ਰੇਤਾ ਜਿਹੜੀ ਆ ਜੀ ਉਹਦੀ ਬਲੈਕਮੇਲਿੰਗ ਕਿਸੇ ਤਰੀਕੇ ਦੇ ਨਾਲ ਰੋਕੇ। ਇਹ ਇੱਕ ਤਰੀਕਾ ਜੀ ਜਿਹੜੇ ਅਪਣਾਉਂਦੇ ਨੇ ਜਿਹੜੇ ਰੇਤ ਮਾਫੀਆ। ਇਹ ਪਤਾ ਸੀਗਾ ਕਿ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਜੀ ਉਹ ਚੱਲਣਾ। 99 ਖੱਡਾਂ ਦੀ ਬੋਲੀ ਕਰਵਾਈ ਸੀ ਜਿਹਦੇ ਵਿੱਚ ਰਿਕਾਰਡ 1026 ਕਰੋੜ ਰੁਪਏ ਦੀ ਬੋਲੀ ਲੱਗੀ ਸੀ। 50% ਤੋਂ ਵੱਧ ਬੋਲੀਕਾਰ ਜਿਹੜੇ ਆ ਜੀ ਉਹ ਹੱਥ ਖੜੇ ਕਰ ਗਿਆ। ਸਰਕਾਰ ਦੇ ਵਾਸਤੇ ਬੜੀ ਜਿਹੜੀ ਸਥਿਤੀ ਆ ਜੀ ਉਹ ਅਜੀਬੋ ਗਰੀਬ ਬਣ ਗਈ ਆ। ਸੰਕਟ ਜਿਹੜਾ ਉਹ ਖੜਾ ਹੋ ਗਿਆ। ਆਮ ਆਦਮੀ ਪਾਰਟੀ ਦਾ ਇੱਕ ਵਰਕਰ ਆ ਜੀ ਜਿਹੜੇ ਪਿਛਲੇ ਬੜੀ ਦੇਰ ਤੋਂ ਇਸ ਮਾਮਲੇ ਦੇ ਉੱਤੇ ਮਿਹਨਤ ਜਿਹੜੀ ਆ ਜੀ ਉਹ ਕਰ ਰਿਹਾ। ਇਹ ਜਿਹੜਾ ਜੀ RTI ਐਕਟਿਵਿਸਟ ਹੈ ਦਿਨੇਸ਼ ਚੱਡਾ, ਉਹਨਾਂ ਦੇ ਕੋਲੇ ਸਾਰੇ ਪ੍ਰੂਫ ਨੇ। ਉਹ ਕਹਿੰਦੇ ਕਿ ਜੇ ਨਵੀਂ ਬਣੀ ਸਰਕਾਰ ਇਸ ਗੁੰਡਾ ਟੈਕਸ ਵਸੂਲਣ ਵਾਲੇ ਮਾਫੀਏ ਦੇ ਵਿਰੁੱਧ ਕਾਰਵਾਈ ਕਰਨ ਦੀ ਹਿੰਮਤ ਦਿਖਾਉਂਦੀ ਆ ਤਾਂ ਉਹ ਸਾਰੇ ਸਬੂਤ ਜਿਹੜੇ ਨੇ ਉਹ ਸਰਕਾਰ ਨੂੰ ਦੇਣ ਦੇ ਵਾਸਤੇ ਤਿਆਰ ਨੇ। ਸਰਕਾਰ ਦੀ ਤਰਫੋਂ ਅਜੇ ਤੱਕ ਇਹਦੇ ਉੱਤੇ ਕੋਈ ਜਿਹੜਾ ਜੀ ਪ੍ਰਤੀਕਰਮ ਨਹੀਂ ਆਇਆ ਕਿ ਕੀ ਉਹ ਇਹਦੇ ਉੱਤੇ ਕੁਝ ਕਰੂਗੀ। ਦਿਨੇਸ਼ ਚੱਡਾ ਹੋਰਾਂ ਦੇ ਉੱਤੇ ਕਈ ਕਿਸਮ ਦੇ ਕੇਸ ਜਿਹੜੇ ਸੀਗੇ ਜੀ ਉਹ ਪੁਲਿਸ ਨੇ ਵੀ ਪਾਏ, ਕਿਉਂਕਿ ਉਹ ਇੱਕ ਤੁਸੀਂ ਇਹ ਕਹਿ ਲਓ ਕਿ ਵਨ ਮੈਨ ਆਰਮੀ ਹੈ ਜੀ। ਉਹ ਕੱਲਾ ਪਿਛਲੇ ਲੰਬੇ ਸਮੇਂ ਤੋਂ ਇਸ ਜਿਹੜੀ ਇੱਥੇ ਚੱਲਦੀ ਸੀਗੀ ਜੀ ਮਾਈਨਿੰਗ ਦੇ ਉੱਤੇ ਗੁੰਡਾ ਟੈਕਸ, ਗੁੰਡਾਗਰਦੀ, ਰੇਤ ਮਾਫੀਆ ਦੇ ਖਿਲਾਫ ਕੱਲਾ ਹੀ ਜਿਹੜਾ ਜੀ ਉਹ ਬੋਲਦਾ ਰਿਹਾ। ਬਿਲਕੁਲ ਜੀ, ਸਾਰਿਆਂ ਨੂੰ ਨਾਲ ਹੀ ਚੱਲਣਾ ਚਾਹੀਦਾ। ਉਹਨਾਂ ਦੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਬਠਿੰਡਾ ਜ਼ੀਰਕਪੁਰ ਦੇ ਵਿੱਚ ਜ਼ਮੀਨ ਅਕਵਾਇਰ ਕੀਤੀ ਗਈ ਸੀਗੀ ਤੇ ਹੁਣ ਉਸ ਦਾ ਮਾਮਲਾ ਭਖਿਆ।
ਬਿਲਕੁਲ ਜੀ, ਇਹ ਸਾਰਾ ਕੁਝ ਉਹੀ ਹੈ ਜੀ ਜੋ ਆਪਾਂ ਪਹਿਲੀ ਖਬਰ ਤੋਂ ਜਿਹੜਾ ਜੀ ਉਹ ਸਾਂਝਾ ਕਰੀ ਜਾਂਦੇ ਆ। ਬਠਿੰਡਾ ਜ਼ੀਰਕਪੁਰ ਰੋਡ ਦੇ ਉੱਤੇ ਜਿਹੜਾ 4 ਲੇਨ ਹਾਈਵੇ ਬਣਿਆ ਜੀ, ਇਹਦੀਆਂ ਜ਼ਮੀਨਾਂ ਦਾ ਮਾਮਲਾ ਹੁਣ ਭਖ ਰਿਹਾ ਜੀ। ਭਖ ਕਿਉਂ ਰਿਹਾ ਕਿ ਅੱਧੀ ਦਰਜਨ ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੇ ਦੋਸ਼ ਲਾਇਆ ਕਿ ਜਿਹੜੇ ਆਫੀਸਰ ਸੀਗੇ ਉਹਨਾਂ ਦੇ ਨਾਲ ਮਿਲ ਕੇ ਦੁਰਵਰਤੋਂ ਜਿਹੜੀ ਹੈ ਜੀ ਉਹ ਕੀਤੀ ਗਈ ਆ, ਔਰ ਜਿਹੜੀਆਂ ਜ਼ਮੀਨ ਅਕਵਾਇਰ ਕੀਤੀ ਗਈ ਆ ਇਹਨੂੰ ਕਮਰਸ਼ੀਅਲ ਤੇ ਕਮਰਸ਼ੀਅਲ ਨੂੰ ਖੇਤੀਯੋਗ ਜ਼ਮੀਨਾਂ ਜਿਹੜੀਆਂ ਸੀਗੀਆਂ ਉਹ ਬਣਾ ਕੇ ਖਜ਼ਾਨੇ ਨੂੰ ਕਰੋੜਾਂ ਰੁਪਈਏ ਦਾ ਚੂਨਾ ਲਾਇਆ ਗਿਆ ਪਿਛਲੀ ਸਰਕਾਰ ਦੇ ਦੌਰਾਨ। ਔਰ ਜਿਹੜੀ ਚਿੱਠੀ ਲਿਖੀ ਗਈ ਆ ਉਹਦੇ ਵਿੱਚ ਦੱਸਿਆ ਗਿਆ ਜੀ ਕਿ ਪਿੰਡ ਬਡਰੁੱਖਾਂ, ਘਾਬਦਾ, ਖੁਰਾਣਾ, ਭਿੰਡਰਾਂ, ਬਾਲਦ ਕਲਾਂ ਇੱਥੋਂ ਦੀ ਜਿਹੜੀ ਜ਼ਮੀਨ ਸੀਗੀ ਇਹ NH 64 ਦੇ ਵਾਸਤੇ ਅਕਵਾਇਰ ਕੀਤੀ ਗਈ। ਸੰਗਰੂਰ ਹਲਕੇ ਦੇ ਲੈਂਡ ਐਕੁਜੀਸ਼ਨ ਕਲੈਕਟਰ ਜਿਹੜੇ ਸੀਗੇ ਜੀ ਰਜੇਸ਼ ਧੀਮਾਨ ਨੇ ਅਹੁਦੇ ਦੀ ਕਥਿਤ ਰੂਪ ਦੇ ਵਿੱਚ ਦੁਰਵਰਤੋਂ ਕੀਤੀ। ਪਿੰਡ ਬਾਲਦ ਕਲਾਂ ਦੇ ਵਿੱਚ ਔਰ ਪਿੰਡ ਚੰਨੋ ਦੇ ਵਿੱਚ ਭਿੰਡਰਾਂ ਦੇ ਵਿੱਚ ਜਿਹੜਾ ਸੀਗਾ ਜੀ ਇੱਥੇ ਕਮਰਸ਼ੀਅਲ ਤੋਂ ਖੇਤੀਯੋਗ ਜ਼ਮੀਨ ਬਣਾ ਦਿੱਤਾ ਇਹਨੂੰ ਜੀ। ਕਮਰਸ਼ੀਅਲ ਸੀਗੀ ਇਹਨੂੰ ਖੇਤੀਯੋਗ ਬਣਾ ਦਿੱਤਾ ਔਰ ਇਹਦੇ ਵਿੱਚ ਕਈ ਕਰੋੜ ਦਾ ਲੈਣ ਦੇਣ ਹੋਇਆ ਜਿਹੜਾ ਉਹ ਦੱਸਿਆ ਜਾਂਦਾ। ਕਮਰਸ਼ੀਅਲ ਤੋਂ ਖੇਤੀਯੋਗ ਜ਼ਮੀਨ ਬਣਾਈ ਗਈ, ਉਹਨਾਂ ਦੇ ਵੱਲੋਂ ਕੀਤੇ ਗਏ ਵਿਰੋਧ ਤੋਂ ਮਗਰੋਂ ਇਸ ਜ਼ਮੀਨ ਨੂੰ ਕਮਰਸ਼ੀਅਲ ਬਣਾਉਣ ਦਾ ਭਰੋਸਾ ਜਿਹੜਾ ਜੀ ਉਹ ਦਿੱਤਾ ਗਿਆ ਔਰ ਇਹਦੇ ਬਦਲੇ ਪੈਸਿਆਂ ਦੀ ਮੰਗ ਜਿਹੜੀ ਸੀ ਉਹ ਕੀਤੀ ਗਈ ਔਰ ਲੋਕ ਜਿਹੜੇ ਅੱਧੀ ਦਰਜਨ ਦੇ ਕਰੀਬ ਲੋਕ ਨੇ ਉਹਨਾਂ ਨੇ ਕਿਹਾ ਕਿ ਕਰੋੜਾਂ ਰੁਪਈਏ ਜਿਹੜੇ ਸੀਗੇ ਜੀ ਉਹ ਇਕੱਠੇ ਕੀਤੇ ਗਏ ਪਰ ਕਿਸੇ ਨੇ ਸੁਣਵਾਈ ਨਹੀਂ ਕੀਤੀ। ਹੁਣ ਇਹ ਦੁਬਾਰਾ ਇਹਨਾਂ ਨੇ ਫੇਰ ਮੁੱਦਾ ਜਿਹੜਾ ਜੀ ਉਹ ਚੁੱਕਿਆ ਔਰ ਇਹ ਕਿਹਾ ਕਿ CBI ਤੋਂ ਇਹਦੀ ਜਾਂਚ ਜਿਹੜੀ ਆ ਉਹ ਕਰਵਾਈ ਜਾਵੇ। ਜਿਹੋ ਜਿਹਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਹੋਇਆ ਸੀਗਾ ਜੀ ਮਾਮਲਾ, ਇਹ ਵੀ ਉਸੇ ਤਰੀਕੇ ਦਾ ਹੀ ਮਾਮਲਾ ਹੈ ਜਿਹਦੇ ਵਿੱਚ ਜ਼ਮੀਨ ਨੂੰ ਕੁਛ ਦਾ ਕੁਛ ਬਣਾ ਕੇ ਵੱਧ ਪੈਸੇ ਜਿਹੜੇ ਸੀ ਉਹ ਦਿੱਤੇ ਗਏ। ਬਿਲਕੁਲ ਜੀ, ਇੱਦਾਂ ਦੀਆਂ ਧਾਂਦਲੀਆਂ ਤੇ ਬਹੁਤ ਜ਼ਿਆਦਾ ਹੋਈਆਂ, ਇਹ ਜਰਾ ਕੁ ਵੱਡੇ ਆ ਘਪਲੇ ਜਿਹੜੇ ਹੋਏ ਆ। ਤੇ ਅੱਗੇ ਆਪਾਂ ਜਗਮੀਤ ਬਰਾੜ ਦੀ ਗੱਲ ਕਰੀਏ, ਉਸਨੇ ਵੀ ਅਫੀਮ ਦੀ ਖੇਤੀ ਦੀ ਪ੍ਰੋੜਤਾ ਕੀਤੀ। ਐਕਚੁਅਲੀ ਇਹ ਮਾਮਲਾ ਜਿਹੜਾ ਜੀ ਪਿਛਲੇ ਕੁਝ ਸਮੇਂ ਤੋਂ ਚੱਲ ਰਿਹਾ, ਬਹੁਤ ਵੱਡੇ ਪੱਧਰ ਦੇ ਉੱਤੇ ਤਾਂ ਨਹੀਂ ਉੱਠਿਆ ਜੀ, ਪਰ ਡਾਕਟਰ ਧਰਮਵੀਰ ਗਾਂਧੀ ਹੋਰੀ ਇੱਕ ਤਾਂ ਉਹ ਇਹ ਕਹਿੰਦੇ ਨੇ ਜੀ ਕਿ ਜਿਹੜੇ ਰਵਾਇਤੀ ਨਸ਼ੇ ਨੇ ਉਹਨਾਂ ਦੀ ਵਾਪਸੀ ਹੋਣੀ ਚਾਹੀਦੀ ਹੈ, ਇਹਦੇ ਠੇਕੇ ਖੁੱਲਣੇ ਚਾਹੀਦੇ ਆ, ਉਹ ਅਫੀਮ ਦੇ ਤੇ ਭੁੱਕੀ ਦੇ। ਦੂਜਾ ਉਹ ਅਫੀਮ ਦੀ ਖੇਤੀ ਜਿਹੜੀ ਹੈ ਜੀ ਉਹਦੀ ਪਰਮਿਸ਼ਨ ਦੇਣ ਦੀ ਗੱਲ ਵੀ ਜਿਹੜੀ ਉਹ ਕਰਦੇ ਆ। ਹੁਣ ਇਹਦੇ ਵਿੱਚ ਜਗਮੀਤ ਸਿੰਘ ਬਰਾੜ ਹੋਰੀ ਵੀ ਜਿਹੜਾ ਜੀ ਉਹ ਕੁੱਦੇ ਆ, ਤ੍ਰਿਣਮੂਲ ਕਾਂਗਰਸ ਜਿਹੜੀ ਉਹਨਾਂ ਨੇ ਇੱਥੇ ਪੰਜਾਬ ਦੇ ਉਹ ਹੈਗੇ ਨੇ ਜੀ, ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਆਉਂਦਾ ਵਿਧਾਨ ਸਭਾ ਦਾ ਸੈਸ਼ਨ ਆ ਉਹਦੇ ਤੋਂ ਪਹਿਲਾਂ ਮੌਜੂਦਾ ਸਰਕਾਰ ਨੂੰ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਔਰ ਇਸ ਮੀਟਿੰਗ ਦੇ ਵਿੱਚ ਜਿਹੜਾ ਜੀ ਇੱਕ ਰਾਏ ਦੇ ਨਾਲ ਕੇਂਦਰ ਦੀ ਸਰਕਾਰ ਨੂੰ ਇਹ ਕਿਹਾ ਜਾਵੇ ਕਿ ਪੰਜਾਬ ਦੇ ਕਿਸਾਨਾਂ ਨੂੰ ਅੱਧਾ ਕਿੱਲਾ ਜਿਹੜਾ ਜੀ ਉਹ ਅਫੀਮ ਦੀ ਖੇਤੀ ਕਰਨ ਦੀ ਪਰਮਿਸ਼ਨ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ 5-5 ਸਾਲ ਤੱਕ ਜਿਹੜੀ ਹੈ ਜੀ ਉਹ ਪਰਮਿਸ਼ਨ ਦੇ ਦੇਵੇ ਕੇਂਦਰ ਦੀ ਸਰਕਾਰ। ਇਹਦੇ ਨਾਲ ਜਿਹੜਾ ਪੰਜਾਬ ਦਾ ਕਿਸਾਨ ਹੈ ਉਹਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕਦਾ ਹੈ, ਕਿਉਂਕਿ ਪੰਜਾਬ ਦਾ ਕਿਸਾਨ ਇਸ ਵੇਲੇ ਜਿਹੜਾ ਜੀ ਉਹ ਰੁੜ ਰਿਹਾ। ਉਹ ਕਹਿੰਦੇ ਕਿ ਜੇ ਮੱਧ ਪ੍ਰਦੇਸ਼ ਦੇ ਵਿੱਚ ਪਰਮਿਸ਼ਨ ਹੈ, ਰਾਜਸਥਾਨ ਦੇ ਵਿੱਚ ਪਰਮਿਸ਼ਨ ਹੈ ਅਫੀਮ ਦੀ ਖੇਤੀ ਦੀ, ਤੇ ਫਿਰ ਪੰਜਾਬ ਦੇ ਕਿਸਾਨ ਨੂੰ ਅਫੀਮ ਦੀ ਖੇਤੀ ਦੀ ਪਰਮਿਸ਼ਨ ਜਿਹੜੀ ਆ ਉਹ ਕਿਉਂ ਨਹੀਂ ਦਿੱਤੀ ਜਾ ਸਕਦੀ। ਬੇਸ਼ੱਕ ਜਗਮੀਤ ਸਿੰਘ ਬਰਾੜ ਹੋਰਾਂ ਨੇ ਇਹ ਇਸ਼ੂ ਜਿਹੜਾ ਜੀ ਉਹ ਚੁੱਕਿਆ, ਬਾਕੀ ਪਾਰਟੀਆਂ ਇਹਨੂੰ ਕਿਵੇਂ ਲੈਂਦੀਆਂ ਨੇ, ਸਰਕਾਰ ਜਿਹੜੀ ਹੈ ਇਹਨੂੰ ਕਿਵੇਂ ਲੈਂਦੀ ਆ, ਇਹਦੇ ਉੱਤੇ ਅਜੇ ਤਾਂ ਉਹਨਾਂ ਦਾ ਕੋਈ ਪ੍ਰਤੀਕਰਮ ਨਹੀਂ ਆਇਆ। ਪਰ ਪਿਛਲੇ ਕੁਝ ਸਮੇਂ ਤੋਂ ਇੰਨਾ ਜ਼ਰੂਰ ਹੈ ਕਿ ਇਹ ਇਸ਼ੂ ਜਿਹੜਾ ਜੀ ਉਹ ਨਿਰੰਤਰ ਚੱਲਦਾ ਰਿਹਾ। ਇੱਕ ਤਾਂ ਰਵਾਇਤੀ ਨਸ਼ਿਆਂ ਵਾਲਾ ਕਿ ਅਫੀਮ ਤੇ ਡੋਡੇ ਜਿਹੜੇ ਸੀਗੇ ਉਹ ਮਾਰਦੇ ਨਹੀਂ ਸੀ ਕਿਸੇ ਨੂੰ, ਜਿਹੜੇ ਤਰੀਕੇ ਦੇ ਨਾਲ ਜਿਹੜੇ ਚਿੱਟਾ ਜਾਂ ਜਿਹੜੇ ਮੈਡੀਕਲ ਨਸ਼ੇ ਆ ਉਹ ਮਾਰਦੇ ਆ ਇਹ। ਔਰ ਦੂਸਰਾ ਇਹ ਕਿ ਅਫੀਮ ਜਿਹੜੀ ਸਿਰਫ ਨਸ਼ੇ ਦੇ ਵਾਸਤੇ ਨਹੀਂ, ਕਿਉਂਕਿ ਜਿਹੜੀਆਂ ਦਵਾਈਆਂ ਨੇ ਉਹਦੇ ਵਾਸਤੇ ਵਰਤੀ ਜਾਂਦੀ ਆ, ਮਹਿੰਗੀ ਆ। ਜੇ ਕੁਝ ਪਰਮਿਸ਼ਨ ਕੁਝ ਕਿਸਾਨਾਂ ਨੂੰ ਮਿਲ ਜਾਂਦੀ ਆ ਤਾਂ ਨਿਰਸੰਦੇਹ ਉਹਨਾਂ ਨੂੰ ਜਿਹੜਾ ਜੀ ਕੁਝ ਪੈਸੇ ਐਕਸਟਰਾ ਆ ਸਕਦੇ ਆ ਜੀ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਪਹਿਲਾਂ ਵੀ ਕੀਤੀ ਸੀ ਕਿ ਜਿਹੜੇ 10ਵੀਂ ਕਲਾਸ ਦੇ ਨਤੀਜੇ ਆ ਬਹੁਤ ਮਾੜੇ ਆਏ ਆ, ਤੇ ਉਹ ਜਿਹੜੇ ਨਤੀਜੇ ਸੀਗੇ ਉਹਨਾਂ ਦਾ ਵਿਦਿਆਰਥੀਆਂ ਦੇ ਉੱਤੇ ਵੀ ਅਸਰ ਪੈ ਰਿਹਾ ਤੇ ਦੋ ਨੇ ਤਾਂ ਖੁਦਕੁਸ਼ੀ ਕਰ ਲਈ। ਬਿਲਕੁਲ ਜੀ, ਐਕਚੁਅਲੀ ਜੋ ਹਾਲਾਤ ਜਿਹੜੇ ਆ ਜੀ 12ਵੀਂ ਦੇ ਨਤੀਜੇ
ਤੋਂ ਬਾਅਦ 10ਵੀਂ ਦੇ ਜਦੋਂ ਨਤੀਜੇ ਆਏ, ਕਿਉਂਕਿ ਜਿਹੜੇ ਮਾੜੇ ਹਾਲਾਤਾਂ ਦਾ ਜ਼ਿਕਰ ਆਪਾਂ ਕਰਦੇ ਸੀ ਕਿ ਐਜੂਕੇਸ਼ਨ ਸਿਸਟਮ ਫੇਲ ਹੋ ਗਿਆ, ਪਰ ਸਰਕਾਰਾਂ ਨਹੀਂ ਮੰਨਦੀਆਂ ਸੀਗੀਆਂ ਜੀ। ਪਿਛਲੀ ਸਰਕਾਰ ਨੇ ਤਾਂ ਬੜੇ ਵੱਡੇ ਬੋਰਡ ਜਿਹੜੇ ਸੀ ਉਹ ਲਾ ਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜੀ ਕਿ ਵੀ ਅਸੀਂ ਤਾਂ ਪਹਿਲੇ ਨੰਬਰ ਦੇ ਉੱਤੇ ਆ ਮੁਲਕ ਦੇ ਵਿੱਚੋਂ। ਪਹਿਲੇ ਨੰਬਰ ਦੇ ਸੂਬੇ ਵਾਲਾ ਜਲੂਸ ਜਿਹੜਾ ਸੀ ਉਹ ਨਿਕਲ ਗਿਆ, ਹਰ ਦੂਜਾ ਮੁੰਡਾ ਫੇਲ ਹੋ ਗਿਆ, ਹਰ ਤੀਸਰੀ ਕੁੜੀ ਜਿਹੜੀ ਸੀ ਉਹ ਫੇਲ ਹੋ ਗਈ। ਔਰ ਹੁਣ ਇਹਦਾ ਅਸਰ ਜਿਹੜਾ ਜੀ ਬੱਚਿਆਂ ਦੇ ਉੱਤੇ ਪੈਣ ਲੱਗਿਆ। ਔਰ 2 ਜਿਹੜੇ ਬੱਚੇ ਸੀ ਉਹਨਾਂ ਨੇ ਖੁਦਕੁਸ਼ੀ ਕੀਤੀ ਆ। ਸਮਰਾਲੇ ਦੇ ਨੇੜੇ ਘਨੌਲੀ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ 3 ਵਿਦਿਆਰਥਣਾਂ ਸੀਗੀਆਂ ਜਿਨ੍ਹਾਂ ਨੇ 10ਵੀਂ ਦਾ ਨਤੀਜਾ ਮਾੜਾ ਆਉਣ ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। 2 ਨੂੰ ਤਾਂ ਬਚਾ ਲਿਆ, ਪਰ ਇੱਕ ਦੀ ਮੌਤ ਜਿਹੜੀ ਆ ਜੀ ਹੋ ਗਈ। ਸਮਰਾਲੇ ਦੇ ਨੇੜੇ ਪਿੰਡ ਕੁਟਾ, ਉੱਥੇ ਇਹਦਾ ਇੱਕ ਵਿਦਿਆਰਥੀ ਜਿਹੜਾ ਸੀਗਾ ਜੀ ਅਮਨਦੀਪ, ਉਹਨੇ ਵੀ 10ਵੀਂ ਦੇ ਵਿੱਚੋਂ ਫੇਲ ਹੋਣ ਕਰਕੇ ਘਰ ਦੇ ਵਿੱਚ ਫਾਹਾ ਲੈ ਕੇ ਜਿਹੜੀ ਆ ਜੀ ਉਹ ਖੁਦਕੁਸ਼ੀ ਕਰ ਲਈ। ਜਿਹੜਾ ਘਨੌਲੀ ਸਕੂਲ ਆ ਸਮਰਾਲੇ ਨੇੜੇ, ਉੱਥੇ 119 ਸਟੂਡੈਂਟ ਬੈਠੇ ਸੀਗੇ ਐਗਜ਼ਾਮ ਦੇ ਵਿੱਚ ਤੇ ਸਿਰਫ 30 ਪਾਸ ਹੋਏ ਆ। 35 ਦੀ ਕੰਪਾਰਟਮੈਂਟ ਆਈ ਆ, 54 ਜਿਹੜੇ ਆ ਉਹ ਫੇਲ ਹੋ ਗਏ ਆ। ਪਿਛਲੇ ਦਿਨੀ ਸਿੱਖਿਆ ਮੰਤਰੀ ਨੇ ਇਹ ਗੱਲ ਕਹੀ ਸੀ ਕਿ ਜਿਹੜੇ ਫੇਲ ਹੋਏ ਆ ਉਹਨਾਂ ਨੂੰ ਅਸੀਂ ਇਜਾਜ਼ਤ ਦੇਵਾਂਗੇ ਇੱਕ ਵਾਰੀ ਫੇਰ ਜਿਹੜਾ ਜੀ ਇਹ ਐਗਜ਼ਾਮ ਦੇ ਵਿੱਚ ਬੈਠਣ ਦੀ, ਪਰ ਜਿਹੜਾ ਡਾਇਰੈਕਟਰ ਸੀਗਾ ਜੀ ਉਹਨੇ ਉਹ ਫਾਈਲ ਮੋੜ ਦਿੱਤੀ। ਸੋ ਇਹ ਥੋੜੀ ਜਿਹੀ ਆਸ ਬੱਝੀ ਸੀ ਵੀ ਚਲੋ ਬੱਚੇ ਜਿਹੜੇ ਨੇ ਉਹ ਕਿਸੇ ਤਰੀਕੇ ਦੇ ਨਾਲ ਮਿਹਨਤ ਕਰਕੇ ਦੁਬਾਰਾ ਇਹਦਾ ਐਗਜ਼ਾਮ ਜਿਹੜਾ ਦੇ ਲੈਣਗੇ, ਪਰ ਉਹ ਗੱਲ ਬਣ ਨਹੀਂ ਸਕੀ। ਆਈ ਥਿੰਕ ਇਹ ਬੜਾ ਗੰਭੀਰ ਮਸਲਾ ਹੈ ਇੱਕ ਕਿਸਮ ਦੇ ਨਾਲ। ਜਿਹੜੇ ਬੱਚੇ ਇੰਨੀ ਛੋਟੀ ਏਜ ਦੇ ਜੇ ਖੁਦਕੁਸ਼ੀਆਂ ਦੇ ਬਾਰੇ ਦੇ ਵਿੱਚ ਸੋਚਣ ਲੱਗ ਗਏ, ਇਹ ਵੇਖਾ ਵੇਖੀ ਕਈ ਵਾਰੀ ਕਹਾਣੀ ਜਿਹੜੀ ਹੈ ਜੀ ਬਹੁਤ ਵੱਧ ਜਾਂਦੀ ਹੁੰਦੀ ਹੈ ਜੇ ਇਹਦੇ ਉੱਤੇ ਤੁਰੰਤ ਗੰਭੀਰਤਾ ਦੇ ਨਾਲ ਜਿਹੜਾ ਜੀ ਉਹ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ। ਜੀ ਬਹੁਤ ਬਹੁਤ ਧੰਨਵਾਦ ਜੀ, ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਇਹ ਸਨ ਸਾਡੇ ਨਾਲ ਜੁੜੇ ਬਲਤੇਜ ਪੰਨੂ ਜੇ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।